बहुत बहुत धन्यवाद ਗਿੱਲ ਸਾਹਿਬ ਤੇ ਮੁਬਾਰਕ ਅਗੇਨ ਧਾਲੀਵਾਲ ਸਾਹਿਬ। ਸਾਨੂੰ ਜਦੋਂ ਪਤਾ ਲੱਗਿਆ ਤਾਂ ਅੱਜ ਕੱਲ੍ਹ ਮੀਡੀਅਮ ਇੰਨਾ ਸਟਰੋਂਗ ਹੈਗਾ ਕਮਿਊਨੀਕੇਸ਼ਨ ਦਾ ਵੀ ਸ਼ਾਇਦ ਮੈਂ ਸੈਕਿੰਡ ਬੰਦਾ ਸੀ ਫੇਸਬੁੱਕ 'ਚ ਇਹਨਾਂ ਨੂੰ ਵਧਾਈ ਦੇਣ ਦਾ ਜਦੋਂ ਇਨਫੋਰਮੇਸ਼ਨ ਆਈ। ਸੋ ਇਹ ਚੰਗੀਆਂ ਗੱਲਾਂ ਹੈਗੀਆਂ ਔਰ ਖ਼ਾਸ ਕਰਕੇ ਹੁਣ ਮੇਰੇ ਬ੍ਰਦਰ ਹਰਜਿੰਦਰ ਵੀ ਬੈਠੇ ਆ ਅਤੇ ਗੁਰਵਿੰਦਰ ਵੀ, ਇਹ ਦੋਵੇਂ ਕਮਿਊਨਿਟੀ ਦੇ ਉਹ ਹੀਰੇ ਆ ਜਿਹੜੇ ਤੁਹਾਡੇ ਸਾਹਮਣੇ ਆਪਣੇ ਪ੍ਰੋਗਰਾਮ ਇੰਨੇ ਸੋਹਣੇ ਪੱਧਰ 'ਤੇ ਲੈ ਕੇ ਆਉਂਦੇ ਆ। ਅੱਜ ਮੈਂ 2 ਫੰਕਸ਼ਨ ਸਵੇਰੇ ਅਟੈਂਡ ਕਰਕੇ ਅਤੇ ਮੈਂ ਕਾਲ ਵੀ ਮਿਸ ਕੀਤੀ ਹੋਈ ਸੀ ਭਾਈ ਸਾਹਿਬ ਦੀ ਇੱਥੇ, ਕਿਉਂਕਿ ਮੈਂ ਕੀਰਤਨ 'ਚ ਬੈਠਾ ਸੀ ਉਦੋਂ। ਇਹੀ ਗੱਲਾਂ ਹੋ ਰਹੀਆਂ ਸੀ ਵੀ ਕਿੰਨੀ ਅਵੇਅਰਨੈਸ ਹੈਗੀ ਇਸ ਮੀਡੀਅਮ ਦੇ ਰਾਹੀਂ ਲੋਕਾਂ ਦੀ ਜ਼ਿੰਦਗੀ ਬਦਲ ਰਹੀ ਹੈ। ਸੋ ਇਹ ਬਹੁਤ ਵੱਡਾ ਯੋਗਦਾਨ ਹੈਗਾ। ਔਰ ਮੇਰਾ ਖਾਸ ਕਰਕੇ ਜਿਵੇਂ ਗੁਰਵਿੰਦਰ ਸਿੰਘ ਹੁਣਾਂ ਦੇ ਨਾਲ, ਇਹ ਮੇਰੇ ਤੋਂ ਉਮਰ 'ਚ ਛੋਟੇ ਨੇ ਲੇਕਿਨ ਇਹਨਾਂ ਦੇ ਲੇਖ, ਇਹਨਾਂ ਦੀ ਸੋਚ, ਇਹਨਾਂ ਦੀ ਜਿਹੜੀ ਮਿਹਨਤ ਹੈ ਮੇਰੇ ਤੋਂ ਕਾਫੀ ਉੱਚੀ ਹੈ ਔਰ ਉਹਦੇ ਹੱਕਦਾਰ ਵੀ ਹਨ। ਅਤੇ ਹੇਟੀ ਦਾ ਮੈਨੂੰ ਸਮਾਂ ਯਾਦ ਆ ਰਿਹਾ, ਮੈਂ ਫਿਰ ਦੁਹਰਾਊਂਗਾ, ਮੈਂ ਕਾਫੀ ਵਾਰ ਵੀ ਕਿਹਾ। ਅਤੇ ਉਦੋਂ ਫੰਡ ਰੇਜ਼ਿੰਗ ਹੋ ਚੁੱਕੀ ਸੀ, $1.5 ਮਿਲੀਅਨ ਇਕੱਠਾ ਹੋ ਚੁੱਕਿਆ ਸੀ। ਮੈਂ ਕੋਸ਼ਿਸ਼ ਕਰ ਰਿਹਾ ਸੀ ਲੇਕਿਨ ਮੇਰਾ ਕੁਛ ਜਾਣ ਦਾ ਪ੍ਰੋਗਰਾਮ ਨਹੀਂ ਬਣ ਰਿਹਾ ਸੀ। ਕੁਛ ਅਚਾਨਕ ਪਰਮਾਤਮਾ ਵੱਲੋਂ ਹੀ ਇਹੋ ਜਿਹਾ ਪ੍ਰੋਗਰਾਮ ਬਣਿਆ ਵੀ ਮੈਨੂੰ ਇੰਡੀਕੇਸ਼ਨ ਮਿਲੇ ਵੀ ਸ਼ਾਇਦ ਅਸੀਂ ਜਾ ਸਕਦੇ ਹਾਂ ਸੈਂਟੋ ਡੋਮਿੰਗੋ ਤੋਂ ਉਸ ਰੂਟ ਤੋਂ। ਤਾਂ ਮੈਂ ਉਹ ਫਿਰ ਮੁੱਦਾ ਫੜ ਤਾਂ ਲਿਆ ਲੇਕਿਨ ਜੇਬ ਖਾਲੀ ਸੀ। ਜਿੰਨੇ ਕੁ ਮੇਰੇ ਪੈਸੇ ਸੀ, ਮੇਰੇ ਫੈਮਿਲੀ ਫਰੈਂਡ ਸਰਕਲ ਚਲੋ ਠੀਕ ਸੀ, ਲੇਕਿਨ ਹੁਣ ਇੰਨੇ ਵੱਡੇ ਮਿਸ਼ਨ 'ਚ ਜਾਣਾ। ਤਾਂ ਮੈਨੂੰ ਚੇਤਾ ਸੰਡੇ ਦੀ ਗੱਲ ਸੀ, ਸ਼ਾਮ ਨੂੰ ਕਰੀਬਨ 6-6:30 ਵਜੇ ਮੈਨੂੰ ਜਦੋਂ ਕਾਲ ਆਈ ਸੀ ਤਾਂ ਮੈਂ ਕਾਫੀ ਜਗ੍ਹਾ ਫ਼ੋਨ ਕੀਤੇ ਅਤੇ ਧਾਲੀਵਾਲ ਸਾਹਿਬ ਨੇ ਮੇਰਾ ਫ਼ੋਨ ਰਿਸੀਵ ਕੀਤਾ। ਮੈਂ ਇੱਦਾਂ ਬੇਨਤੀ ਕੀਤੀ ਅਤੇ ਇਹਨਾਂ ਦੇ ਵਰਡਿੰਗ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਕਹਿੰਦੇ ਵੀ ਡਾਕਟਰ ਸਾਹਿਬ ਬਹੁਤ ਸੋਹਣਾ, ਅਸੀਂ ਲਗਭਗ ਸਾਰਾ ਦੁੱਧ ਤਾਂ ਚੋ ਲਿਆ ਹੁਣ, ਲੇਕਿਨ ਤੁਹਾਡੇ ਲਈ ਜ਼ਰੂਰ ਮਦਦ ਕਰਾਂਗੇ। ਕਿਉਂਕਿ ਇਹਨਾਂ ਨੇ ਤੁਹਾਨੂੰ ਪਤਾ ਹੀ ਆ ਸਾਰੇ ਰੇਡੀਓ ਸਟੇਸ਼ਨਸ ਨੇ ਆਪਣਾ ਯੋਗਦਾਨ ਦੇ ਕੇ 24 ਘੰਟੇ ਦੇ ਵਿੱਚ $1.5 ਮਿਲੀਅਨ ਇਕੱਠਾ ਕੀਤਾ ਸੀ। ਸੋ ਮੈਂ ਭਾਵੇਂ ਫ਼ੋਨ ਦੇ ਉੱਤੇ ਸੀ ਕਿਉਂਕਿ ਮੈਂ ਬਹੁਤ ਕੋਆਰਡੀਨੇਸ਼ਨ ਕਰ ਰਿਹਾ ਸੀ ਉਸ ਵੇਲੇ, ਤਾਂ ਕਰੀਬਨ $2.5 ਲੱਖ ਇਹਨਾਂ ਨੇ ਵਿਥਿਨ 2 ਆਵਰਸ ਮੇਰੇ ਲਈ, ਹੇਟੀ ਦੇ ਲਈ ਇਹਨਾਂ ਨੇ ਇਕੱਠਾ ਕਰਕੇ ਦਿੱਤਾ ਸੀ। ਸੋ ਮੈਂ ਉਸ ਗੱਲ ਨੂੰ ਮੈਂ ਭੁੱਲ ਨਹੀਂ ਸਕਦਾ। ਭਾਵੇਂ ਇਹਨਾਂ ਨੇ ਜਿੰਨਾ ਵੀ ਇਹਨਾਂ ਦੇ ਰਿਸੋਰਸਿਸ ਸੀ, ਇਹਨਾਂ ਦੇ ਜਿਹੜੇ ਜਾਣ ਪਛਾਣ ਸੀ ਐਬਟਸਫੋਰਡ ਮਿਸ਼ਨ ਹੋਰ ਗੁਰਦੁਆਰਿਆਂ ਤੋਂ ਅਤੇ ਵਗੈਰਾ, ਸੋ ਉਹਦੇ ਨਾਲ ਇੱਦਾਂ ਹੋਇਆ ਵੀ ਤੁਹਾਡੀ ਰਿਪਰੈਜ਼ੈਂਟੇਸ਼ਨ ਹੇਟੀ ਦੇ ਵਿੱਚ ਇੰਨੀ ਸਟਰੋਂਗ ਹੋਈ। ਔਰ ਇਹੀ ਇੱਕ ਅੱਛੇ ਪੱਤਰਕਾਰ, ਇੱਕ ਅੱਛੇ ਦਿਲ ਵਾਲੇ ਇਨਸਾਨ ਦਾ ਹੁੰਦਾ ਵੀ ਜਦੋਂ ਤੁਹਾਨੂੰ ਲੋੜ ਆ ਉਦੋਂ ਖੜ੍ਹੇ। ਔਰ ਸੇਮ ਹੀ ਗੱਲ ਮੈਂ ਹਰਜਿੰਦਰ ਥਿੰਦ ਵਾਸਤੇ ਕਹੂੰਗਾ ਵੀ ਇਹ ਵੀ ਹਮੇਸ਼ਾ ਮਤਲਬ ਮੈਂ ਅਗਰ ਕੁਛ ਕਹਾਂ ਹਾਂਜੀ ਮਤਲਬ ਉਦੋਂ ਨਾਜ਼ੀ ਨਹੀਂ ਹੁੰਦੇ। ਸੋ ਇਹ ਜਿਹੜੇ ਹੈਗੇ ਦੋਵੇਂ ਚਾਨਣ ਮਿਨਾਰੇ ਦੇ ਸਾਡੇ ਜਿਹੜੇ ਕਹਾਂਗੇ ਸਰਚ ਲਾਈਟ ਹੈਗੀ ਆ, ਸਾਨੂੰ ਹੋਰ ਦੇ ਰਹੇ ਆ। ਵੱਧਦੇ ਰਹੋ, ਫੁੱਲਦੇ ਰਹੋ, ਅਸੀਂ ਤੁਹਾਡੇ ਕੋਲ ਸਿੱਖ ਕੇ ਹੋਰ ਕੁਛ ਆਪਣੀ ਝੋਲੀ 'ਚ ਪਾ ਲਈਏ। ਬਹੁਤ ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਡਾਕਟਰ ਸਾਹਿਬ। ਜਿਸ ਤਰ੍ਹਾਂ ਇਹਨਾਂ ਨੇ ਨਾਲ ਹੀ ਜ਼ਿਕਰ ਕੀਤਾ, ਕਿਉਂਕਿ ਜਦੋਂ ਰੇਡੀਓ ਦੇ ਮਾਧਿਅਮ ਦੀ ਗੱਲ ਕਰਦੇ ਹਾਂ ਤਾਂ ਮੇਰਾ ਖਿਆਲ ਆ ਹਰਜਿੰਦਰ ਥਿੰਦ ਦਾ ਨਾਂ ਕਿਸੇ ਦਾ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈਗਾ। ਅਤੇ ਹੁਣ ਮੈਂ ਨਾਲ ਲੱਗਦਾ ਹੀ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹ ਵੀ ਸਟੇਜ 'ਤੇ ਆਉਣ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਹਰਜਿੰਦਰ ਥਿੰਦ ਜੀ ਅੱਜ साहिबान, आज बैसाखी का दिन है। पोजीशन लो।